ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਜਗਵੀਰ ਸਿੰਘ ਜੀ ਮੰਗਲਵਾਰ ਵਾਲੇ ਪ੍ਰੋਗਰਾਮ ਵਾਲੇ ਜਿਹੜੇ ਨੁਸਖੇ ਪੁੱਛੇ ਜਾਂਦੇ ਆ ਉਹ ਦੱਸਦੇ ਆ। ਉੱਧਰ ਨੂੰ ਤੁਸੀਂ ਕਾਲ ਕਰ ਸਕਦੇ ਹੋ। ਮੰਗਲਵਾਰ ਨੂੰ 4 ਤੋਂ 5:30 ਵਜੇ ਪ੍ਰੋਗਰਾਮ ਹੁੰਦਾ, ਉਸ ਵਿੱਚ ਕਾਲ ਕਰ ਸਕਦੇ ਹੋ 4082725200। ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਜਗਵੀਰ ਸਿੰਘ ਜੀ ਅੱਜ ਦੇ ਦਿਨ ਉਹ ਇਲਾਜ ਦੱਸਦੇ ਆ। ਉਸ ਦੇ ਨਾਲ ਕੁਛ ਕੁ ਵਾਧੂ ਇਲਾਜ ਵੀ ਉਹ ਸਾਨੂੰ ਦੱਸਦੇ ਆ। ਵੀਰਵਾਰ ਨੂੰ ਇਹ ਪ੍ਰੋਗਰਾਮ ਸੁਣ ਸਕਦੇ ਆ ਅਤੇ ਉਸੇ ਦੇ ਨਾਲ ਤੁਸੀਂ ਇਸ ਦਾ ਰਿਪੀਟ ਆ ਉਹ ਐਤਵਾਰ ਨੂੰ ਵੀ ਸੁਣ ਸਕਦੇ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ। ਪਿਛਲੇ ਵੀ ਪੁੱਛਦੇ ਸੀਗੇ ਵੀ ਹਮਨੇ ਹੱਡੀਆਂ ਕਮਜ਼ੋਰ ਹੋਈਆਂ ਵੀ। ਸਤਿ ਸ੍ਰੀ ਅਕਾਲ ਜੀ। ਪਿਛਲੇ ਵੀ ਪੁੱਛਦੇ ਵੀ ਹੱਡੀਆਂ ਕਮਜ਼ੋਰ ਹੋਈਆਂ ਵੀ ਹੈਗੀਆਂ, ਦੋ ਕੁ ਨੁਕਸੇ ਹੈਗੇ ਉਹਦਾ ਵਾਸਤੇ। ਹਾਂਜੀ। ਇੱਕ ਤਾਂ ਜੇ ਤੁਸੀਂ ਘਰੇ ਬਣਾਉਣਾ ਹੈਗਾ ਉਹਦੇ ਵਿੱਚੋਂ ਤੁਸੀਂ 40 ਗ੍ਰਾਮ ਬਦਾਮ ਲੈਣੇ ਹੈਗੇ, 40 ਗ੍ਰਾਮ ਕਾਜੂ, 30 ਗ੍ਰਾਮ ਖਸਖਸ, ਛੁਆਰੇ 40 ਗ੍ਰਾਮ, 40 ਗ੍ਰਾਮ ਉਹਨੇ ਮਗਜ਼, ਚਾਰੇ ਮਗਜ਼ ਜਿਹੜੇ ਹੁੰਦੇ, ਫਿਰ 50 ਗ੍ਰਾਮ ਖੋਪਾ ਲੈਣਾ ਹੈਗਾ, ਪਿਸਤਾ 40 ਗ੍ਰਾਮ ਲੈਣਾ ਹੈਗਾ। ਪਿਸਤਾ ਜਿਹੜੇ ਸਾਰੇ ਸੁੱਕੇ ਮੇਵੇ ਜਿਹੇ ਹੈਗੇ ਇਹ ਤੁਸੀਂ ਆਪਣੇ ਇਹਦੀ ਤਾਂ ਚਾਹੇ ਆਪਣੇ ਪੰਜੀਰੀ ਬਣਾ ਕੇ ਖਾ ਲਓ ਵੀ। ਇਹ ਚੀਜ਼ਾਂ ਤੁਸੀਂ ਆਪਣੇ ਸਾਰੀਆਂ ਇਕੱਠੀਆਂ ਕਰਕੇ ਇਹਦੀ ਪੰਜੀਰੀ ਬਣਾ ਕੇ ਖਾ ਸਕਦੇ, ਉਹਦੇ ਨਾਲ ਠੀਕ ਫਰਕ ਪੈ ਜਾਂਦਾ ਜਿਹਦੇ ਨਾਲ ਹੱਡੀਆਂ ਨੂੰ। ਜੇ ਦਵਾਈ ਕਨੀ ਨੂੰ ਆਪਾਂ ਜਾਈਏ ਤਾਂ ਇਹਦੇ ਵਿੱਚੋਂ ਤੁਸੀਂ ਆਪਣੇ ਖੁਰਾਕ ਕਨੀ ਵੀ ਤੁਸੀਂ ਅੰਡਾ, ਦੁੱਧ, ਯੋਗਟ, ਹਰੀ ਸਬਜ਼ੀਆਂ ਇਹ ਚੀਜ਼ਾਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚੋਂ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਪ੍ਰਵਾਲ ਪਿਸਤੀ ਆਉਂਦੀ ਹੈ ਜੀ ਇੱਕ ਦਵਾਈ, ਪ੍ਰਵਾਲ ਪਿਸਤੀ। ਇਹ ਤੁਸੀਂ ਤੁਹਾਨੂੰ ਐਮਾਜ਼ੋਨ ਤੋਂ ਮਿਲ ਜੂਗੀ, ਆ ਇੰਡੀਆ ਕੋਈ ਆਉਂਦਾ ਜਾਂਦਾ ਇਹ ਮੰਗਵਾ ਲਓ ਉਹਦੇ ਉੱਤੇ। ਇਹ ਤੁਸੀਂ ਆਪਣੇ ਲੈ ਸਕਦੇ। ਇਹਦੀ ਖੁਰਾਕ ਹੈਗੀ 2 ਰੱਤੀਆਂ, ਜਿਸ ਤਰ੍ਹਾਂ 2 ਕਾਲੀ ਮਿਰਚਾਂ ਦੇ ਦਾਣੇ ਹੁੰਦੇ ਸਮਝ ਲਓ ਜੀ ਇੰਨੇ। ਇਹ ਰੱਖੋ ਤੁਸੀਂ, ਇਹ ਲੈਣੀ ਹੈਗੀ ਤੁਸੀਂ, ਚਾਹੇ ਮਲਾਈ ਮਾਂ ਮਿਲਾ ਕੇ ਲੈ ਲਓ, ਚਾਹੇ ਸ਼ਹਿਦ ਮਾਂ ਮਿਲਾ ਕੇ ਤੁਸੀਂ ਲੈ ਲਓ। ਜੇ ਨਹੀਂ ਤੁਹਾਨੂੰ ਮਿਲਦੀ ਇਹ ਤਾਂ ਪ੍ਰਭਾਤ ਪੰਚਾਮ੍ਰਿਤ ਰਸ ਇਹ ਲੈ ਸਕਦੇ ਹੈਗੇ। ਮੁਕਤਾ ਪਿਸਤੀ ਇਹ ਵੀ ਤੀਸਰੀ ਦਵਾਈ ਹੈਗੀ, ਮੁਕਤਾ ਪਿਸਤੀ। ਇਹਦੀ ਖੁਰਾਕ ਹੈਗੀ 1 ਰੱਤੀ। ਇਹ ਤੁਸੀਂ ਆਪਣੇ ਦੁੱਧ ਦੇ ਨਾਲ ਲੈ ਸਕਦੇ ਹੈਗੇ, ਜਿਸ ਤਰ੍ਹਾਂ 2 ਚੌਲਾਂ ਦੇ ਦਾਣੇ ਜਿੰਨੀ, ਬਾਹਲੀ ਨਹੀਂ ਲੈਣੀ ਹੈਗੀ। ਇਹ ਤੁਸੀਂ ਆਪਣੇ ਲੈ ਸਕਦੇ, ਹੱਡੀਆਂ ਵਾਸਤੇ ਵਧੀਆ ਚੀਜ਼ ਹੈਗੀ। ਬਾਕੀ ਜਿਹੜੇ ਪੁੱਛਦੇ ਸੀਗੇ ਆਪਣੇ ਪਿਸ਼ਾਬ ਮਾਖੂਨ ਕਹਿੰਦੇ ਸੀਗੇ ਉਹ ਲੈ ਸਕਦੇ ਹੈਗੇ। 50 ਗ੍ਰਾਮ ਕਲਮੀ ਸ਼ੋਰਾ ਥੋੜ੍ਹੀ ਬਣਾ ਕੇ ਦੇਖ ਲਓ ਪਹਿਲਾਂ, ਅੱਧੀ ਜਿੰਨੀ ਮੈਂ ਦੱਸਦਾ ਹੈਗਾ ਹੁਣ ਤਾਂ ਮੇਰੇ ਲਿਖੀਆਂ ਵੀ ਅੱਧੀ ਤੁਸੀਂ ਯੂਜ਼ ਕਰ ਲਓ। 50 ਗ੍ਰਾਮ ਕਲਮੀ ਸ਼ੋਰਾ, ਜੌਂ ਖਾਰ 50 ਗ੍ਰਾਮ, ਸੁੰਡ 50 ਗ੍ਰਾਮ, ਜੰਗ ਹਰੜ 50 ਗ੍ਰਾਮ, ਸੁਹਾਗਾ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ ਅਤੇ ਨਸ਼ਾਦਰ ਠਿਕਰੀ ਲੈਣਾ ਹੈਗਾ 25 ਗ੍ਰਾਮ। ਇਹ ਤੁਸੀਂ ਆਪਣੇ ਚਮਚੇ ਜਾਂ ਚੌਥਾ ਹਿੱਸਾ ਸਟਾਰਟ ਕਰ ਲਓ ਕੱਚੀ ਲੱਸੀ ਦੇ ਨਾਲ ਲੈਣਾ ਹੈਗਾ। ਇਹਦੇ ਨਾਲ ਪਿਸ਼ਾਬ 'ਚ ਖੂਨ ਖਾਣਾ ਹੁੰਦਾ ਹੈਗਾ ਉਹ ਆਪਣੇ ਬੰਦ ਹੋ ਜਾਂਦਾ ਜਿਹਦੇ ਨਾਲ। ਜਿਹੜੇ ਬਾਲ ਝੜਦੇ ਕਹਿੰਦੇ ਪੁੱਛਦੇ ਸੀਗੇ ਕਿ ਉਹ ਤੁਸੀਂ ਆਪਣੇ 30 ਗ੍ਰਾਮ ਔਲੇ ਲੈ ਲੈਣ ਸੁੱਕੇ ਅਤੇ ਉਹਨੂੰ 300 ਗ੍ਰਾਮ ਤਾਰੇ ਮੀਰੇ ਦੇ ਤੇਲ ਦੇ ਵਿੱਚ ਵਾ ਦੇਣਾ ਜੀ ਹੌਲੀ ਅੱਗ 'ਤੇ। ਉਹ ਜਦੋਂ ਸਾਰਾ ਆਪਣਾ ਰੰਗ ਜਿਹਾ ਛੱਡ ਦੇਵੇਂ, ਆਂਚ ਬਾਹਲੀ ਹੌਲੀ ਰੱਖਣੀ ਹੈਗੀ, ਇਸ ਤਰ੍ਹਾਂ ਗਿੱਠੀ ਦੀ ਆਪਣੇ 2 ਕੁ 'ਤੇ ਹੀ ਹੁੰਦੀ, ਨਹੀਂ ਤਾਂ ਹੌਲੀ ਕਰੋਗੇ ਫਿਰ ਬਾਹਲੀ ਫੁੱਕ ਜਾਂਦਾ, ਸਮੈਲ ਹੀ ਫਿਰ ਬਾਹਲੀ ਗੰਦੀ ਆਉਂਦੀ ਉਹਦੇ 'ਚ। ਇਹ ਤੁਸੀਂ ਆਪਣੇ ਫਿਰ ਛਾਣ ਕੇ ਉਹ ਤੇਲ ਦੀ ਤੁਸੀਂ ਆਪਦੇ ਮਾਲਿਸ਼ ਕਰ ਸਕਦੇ ਹੈਗੇ। ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਮੇਥੀ ਭਿਓ ਕੇ ਰੱਖ ਦਿਓ ਅੰਦਾਜ਼ੇ ਨਾਲ, 2 ਕੁ ਹਫ਼ਤੇ ਪਈ ਰਹਿੰਦਾ। ਉਹਦੇ ਵਿੱਚੋਂ ਧੁੱਪ ਜੇ ਲੱਗਦੀ ਸਾਰੇ ਤਾਂ ਧੁੱਪ ਮਾ ਰੱਖ ਦਿਓ। ਉਹ ਫਿਰ ਤੇਲ ਤੁਸੀਂ ਆਪਣੇ ਭੁੰਨ ਕੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ ਉਹਦੇ 2 ਚਮਚੇ ਲੈ ਕੇ ਉਹਦਾ ਪਾਣੀ ਮੈਂ ਪੇਸਟ ਜਿਹਾ ਬਣਾ ਕੇ ਉਹ ਵਾਲਾਂ 'ਚ ਲਗਾ ਲਓ, ਉਹਦੇ ਨਾਲ ਵੀ ਕਹਿੰਦੇ ਵਾਲ ਝੜਨੇ ਤੇ ਹਟ ਜਾਂਦੇ। ਫਿਰ ਰਿੰਡੀ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਲਗਾ ਸਕਦੇ ਹੈਗੇ। ਜਾਂ ਫਿਰ ਨਾਰੀਅਲ ਦੇ ਤੇਲ ਨਾਲ ਨਿੰਬੂ ਨਿਚੋੜ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਜਾਂ ਫਿਰ ਨਹੀਂ ਤਾਂ ਇੱਕ ਤੇਲ ਬਣਿਆ ਬਣਾਇਆ ਮਿਲਦਾ ਹੈਗਾ ਭਰਿੰਗਰਾਜ ਦਾ ਤੇਲ, ਕਹਿੰਦੇ ਭਰਿੰਗਰਾਜ ਤੇਲ ਦਾ ਨਾਮ ਆਪਣੇ ਇੰਡੀਅਨ ਸਟੋਰਾਂ 'ਚ ਪਿਆ ਹੈਗਾ ਜੀ ਇਹ। ਹਾਂਜੀ ਇਹ ਇਹ ਤੁਸੀਂ ਲਗਾ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਇਹ ਵੀ ਬਾਲ ਆਪਣੇ ਹਟਾ ਦਿੰਦੀ। ਜਿਹੜੇ ਗੋਡੇ ਦੁਖਦੇ ਹੈਗੇ ਉਹ ਤਾਂ ਆਪਣੇ ਤੁਸੀਂ ਸਾਲਮ ਪੰਜਾ, ਸਫੈਦ ਮੁਛਲੀ ਅਤੇ ਆਪਣੇ ਇੱਕ ਹੋਰ ਸੀ ਸਫੈਦ ਮੂਸਲੀ ਅਤੇ ਸਾਲਮ ਮਿਸ਼ਰੀ, ਸਾਲਮ ਪੰਜਾ, ਸਾਲਮ ਮਿਸ਼ਰੀ ਅਤੇ ਸਫੈਦ ਮੂਸਲੀ ਇਹ ਬਰਾਬਰ ਲੈ ਕੇ 3 ਚੀਜ਼ਾਂ ਕੁੱਟ ਕੇ ਅੱਧਾ ਚਮਚਾ ਤੁਸੀਂ ਰੋਜ਼ ਲੱਗ ਜਾਓ। ਇਹ ਵਧੀਆ ਚੀਜ਼ ਹੈਗੀ। ਮੈਂ ਤਾਂ ਮੇਰੇ ਲਾਗੇ ਸੀਗੇ 2 ਸਾਲ ਹੋ ਗਏ ਗੋਡੇ ਦੁਖਣ, ਇਹ ਹੀ ਮੈਂ ਯੂਜ਼ ਕਰਿਆ ਸੀਗਾ ਆਪਣੇ ਵਾਸਤੇ। 6 ਵੀਕਾਂ ਮੈਂ ਖਾਈ ਸੀਗੀ ਜੀ ਇਹ ਅੱਧਾ ਚਮਚਾ ਸਮਾਂ, ਅੱਧੇ ਤੋਂ ਵੀ ਘੱਟ।
6 ਹਫ਼ਤੇ ਖਾ ਕੇ ਮੁੜ ਕੇ ਫਿਰ ਮੇਰੇ ਤਾਂ ਹਟ ਗਏ, ਅੱਜ ਤੱਕ ਤਾਂ ਨਹੀਂ ਦੁਖੇ ਮੁੜ ਕੇ। ਅੱਛਾ, ਦੁਬਾਰਾ ਨਹੀਂ ਖਾਧੀ ਤੁਸੀਂ? ਨਹੀਂ, ਬਸ 6 ਹਫ਼ਤੇ ਹੀ ਖਾਧੀ ਸੀਗੀ, ਮੈਨੂੰ ਫਿਰ ਲੋੜ ਨਹੀਂ ਪਈ। ਮੈਂ ਚੱਲ ਇਹ ਕਾਹਨੂੰ ਖਾਣੀ ਹੈ, ਫਿਰ ਜਦ ਹਟ ਗਏ ਫਿਰ ਤਾਂ ਜੀ ਵੀ ਨਹੀਂ ਕਰਦਾ ਵੀ ਚੱਲ ਹਟੇ ਪਏ ਹੈਗੇ। ਇਹ ਲੈ ਸਕਦੇ ਹੈਗੇ, ਬਸ ਵਧੀਆ ਚੀਜ਼ ਰਹੀ, ਮੈਨੂੰ ਤਾਂ ਵਧੀਆ ਚੀਜ਼ ਰਹੀ ਆਪ ਵਰਤੀ ਬੰਨੇ ਆਪ ਆਪਣੇ ਵਾਸਤੇ। ਫਿਰ ਇਹਦੇ ਵਿੱਚ ਤੁਸੀਂ ਆਪਣੇ ਨਾਗਰ ਮੋਥਾ ਜਿਹੜਾ ਇੱਕ ਪਾਊਡਰ ਹੁੰਦਾ ਜੀ, ਨਾਗਰ ਮੋਥਾ ਪਾਊਡਰ ਛੇਵਾਂ ਮਿਲ ਜੂਗਾ ਤੁਹਾਨੂੰ, ਇਹ ਆਪਣੇ ਇੰਡੀਅਨ ਸਟੋਰਾਂ 'ਚ ਪਿਆ ਹੈਗਾ। ਇਹ ਤੁਸੀਂ ਆਪਣੇ ਇੱਕ ਲੈ ਸਕਦੇ ਹੋ ਚਮਚਾ। ਇਹਦਾ ਪੰਜਾਬੀ ਮਾਂ ਇਹਨੂੰ ਆਪਣੇ ਡੇਲਾ ਘਾਹ ਵੀ ਕਹਿੰਦੇ ਹੈਗੇ ਜੀ ਇਹਨੂੰ, ਜੇ ਕੋਈ ਇੰਡੀਆ ਕਿਸੇ ਨੇ ਲੈਣਾ ਹੈਗਾ। ਨਾਗਰ ਮੋਥਾ ਪੰਸਾਰੀਆਂ ਤੋਂ ਮਿਲ ਜੂਗਾ। ਇਹ ਤੁਸੀਂ ਆਪਣੇ ਇੱਕ ਚਮਚਾ ਲੈ ਸਕਦੇ ਹੈਗੇ। ਜਾਂ ਫਿਰ ਆਪਣੇ 100 ਗ੍ਰਾਮ ਤੁਸੀਂ ਆਪਣੇ ਅਨਾਰ ਦਾਣਾ ਅਤੇ 50 ਗ੍ਰਾਮ ਵਿੱਚ ਮੇਥੀ, ਇਹ ਪਾ ਕੇ ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ, ਇਹ ਟਰਾਈ ਕਰਕੇ ਦੇਖ ਲਓ। ਫਿਰ ਆਪਣੇ ਇਸ ਤਰ੍ਹਾਂ ਹਾਲੋਂ, ਕਲੌਂਜੀ, ਮੇਥੀ, ਜਵੈਨ, ਇਹ ਸਾਰੀਆਂ ਚੀਜ਼ਾਂ ਕੁੱਟ ਪੀਸ ਕੇ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ। ਅੱਧਾ ਚਮਚਾ ਇਹ ਕੋਸੇ ਪਾਣੀ ਨਾਲ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਗਰਮੀ ਕਰਦੀ ਤਾਂ ਤੁਹਾਨੂੰ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਓ। ਪਹਿਲਾਂ ਅੱਧੇ ਚਮਚੇ ਦੇ ਸਟਾਰਟ ਕਰਕੇ ਦੇਖ ਲਓ, ਜੇ ਮਾਫ਼ ਕਰਦੀ ਹੈ ਤਾਂ ਸ਼ਾਮ ਨੂੰ ਵੀ ਅੱਧਾ ਚਮਚਾ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚ ਅਖਰੋਟ ਖਾਣੇ ਬਹੁਤ ਵਧੀਆ ਚੀਜ਼ ਹੈ ਜੀ। 2 ਅਖਰੋਟ ਰੋਜ਼ ਖਾ ਲਓ ਤੁਸੀਂ। ਫਿਰ ਆਪਣੇ ਜਿਹੜਾ ਨਾਰੀਅਲ ਹੁੰਦਾ, ਸੁੱਕਾ ਨਾਰੀਅਲ, ਉਹਦੀ ਥੋੜ੍ਹੀ ਜਿਹੀ ਇੰਚ ਟੁਕੜਾ ਗਿਰੀ ਦਾ ਤੋੜ ਕੇ ਉਹ ਤੁਸੀਂ ਆਪਣੇ ਖਾ ਲਓ, ਇਹ ਵੀ ਵਧੀਆ ਚੀਜ਼ ਰਹੂਗੀ। ਫਿਰ ਐਲੋਵੀਰੇ ਦਾ ਗੁੱਦਾ, ਇਹਦੇ ਵਿੱਚ ਤੁਸੀਂ ਆਪਣੇ ਥੋੜ੍ਹੇ ਜਿਹੇ ਘੀ ਭੁੰਨ ਕੇ ਐਲੋਵੀਰੇ ਦਾ ਗੁੱਦਾ ਅਤੇ ਵਿੱਚ ਕਾਲੀ ਮਿਰਚ ਪਾ ਕੇ ਥੋੜ੍ਹੀ, ਉਹ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਸਰੰਜਾਂ, ਮਿੱਠੀਆਂ ਸਰੰਜਾਂ, ਅਤੇ ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਵੀ ਬਹੁਤ ਵਧੀਆ ਦਵਾਈ ਰਹੂਗੀ ਤੁਹਾਨੂੰ ਮਾਤਾ ਨੂੰ। ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਬਰਾਬਰ ਲੈ ਕੇ ਇੱਕ ਚਮਚਾ ਤੁਸੀਂ ਇਹ ਦੇ ਸਕਦੇ ਹੈਗੇ ਗੋਡਿਆਂ ਵਾਸਤੇ। ਜਿਹੜੇ ਲੀਵਰ ਕਹਿੰਦੇ ਸੀਗੇ, ਲੀਵਰ ਮਾ ਹੈਗੀ ਪ੍ਰੋਬਲਮ, ਜੇ ਤੁਹਾਨੂੰ ਇੱਥੇ ਬੰਸਲੋਚਨ ਹੁੰਦਾ ਜੀ, ਬੰਸਲੋਚਨ ਚਿੱਟਾ ਜਿਹਾ ਹੁੰਦਾ, ਉਹ ਬਰੀਕ ਜਿਸ ਤਰ੍ਹਾਂ ਨੂਨ ਦੀ ਡਲੀਆਂ ਜਿਹੀਆਂ ਹੁੰਦੀਆਂ, ਹਾਂ, ਉਹ ਤੁਸੀਂ ਅੱਧਾ ਚਮਚਾ ਅਨਾਰ ਦੇ ਰਸ ਨਾਲ ਲੈਣਾ ਹੈਗਾ ਜੀ। ਇਹ ਲੀਵਰ ਵਾਸਤੇ ਵਧੀਆ ਚੀਜ਼ ਹੋਊਗਾ। ਜਾਂ ਪਿਆਜ਼ ਦਾ ਰਸ ਕੱਢ ਕੇ ਤੁਸੀਂ ਜਿੰਨਾ ਕੁ ਪੀ ਸਕਦੇ ਆ, ਅੱਧਾ ਕੁ ਕੱਪ ਸਮਝ ਲਓ, ਉਹਦੇ ਵਿੱਚ 4 ਚਮਚੇ ਸ਼ਹਿਦ ਦੇ ਮਿਲਾ ਕੇ ਇਹ ਪੀ ਲਓ, ਇਹ ਬਹੁਤ ਵਧੀਆ ਚੀਜ਼ ਰਹੂਗੀ। ਫਿਰ ਦਹੀਂ ਦੇ ਵਿੱਚੋਂ ਤੁਸੀਂ ਹਲਦੀ ਮਿਲਾ ਕੇ ਤੁਸੀਂ ਖਾ ਲਓ, ਇਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਆਪਣੇ ਨਹੀਂ ਤਾਂ ਤੁਲਸੀ ਦੀ ਚਾਹ ਜੀ ਬਣਾ ਕੇ ਪੀ ਲਓ, ਇਹ ਠੀਕ ਰਹੂਗੀ ਤੁਹਾਨੂੰ। ਫਿਰ ਬਦਾਮ 10-12 ਬਦਾਮ ਲੈ ਕੇ 5-4 ਛੋਟੀਆਂ ਇਲਾਇਚੀਆਂ ਲੈ ਲੈਣੀਆਂ ਹੈਗੀਆਂ, ਉਹਨਾਂ ਨੂੰ ਬਦਾਮਾਂ ਦੇ ਆਪਣੇ ਭਿਓ ਕੇ ਪਹਿਲਾਂ ਛਿੱਲਕ ਲਾ ਲੈਣੇ, ਉਹ ਲੈ ਲਓ। 5-4 ਛੋਟੀਆਂ ਇਲਾਇਚੀਆਂ ਲੈ ਲਓ, ਅੱਧਾ ਚਮਚਾ ਸੌਂਫ ਦਾ ਲੈ ਲਓ, 5-6 ਵਿੱਚੋਂ ਮਣੱਕੇ ਪਾ ਲਓ। ਫਿਰ ਥੋੜ੍ਹਾ ਜਿਹਾ ਮਾੜਾ ਮੋਟਾ ਦੁੱਧ ਜਿਹਾ ਪਾਣਾ ਵਿੱਚੋਂ, ਇਹਨੂੰ ਘੋਟ ਕੇ ਜਿਸ ਤਰ੍ਹਾਂ ਸਰਦਾਈ ਜੀ ਬਣਾਉਂਦੇ ਹੁੰਦੇ, ਉਸ ਤਰ੍ਹਾਂ ਤੁਸੀਂ ਆਪਣੇ ਪੀਣ ਲਾ ਜਾਓ। ਇਹ ਵੀ ਬਹੁਤ ਗੁੱਡ ਨੁਕਸਾ ਜੀ, ਮੇਰਾ ਖਿਆਲ ਆਪਣੇ ਕਿਸੇ ਨੇ ਬੈਕ ਫੀਡ ਵੀ ਦਈ ਸੀਗੀ, ਲੌਂਗ ਟਾਈਮ ਹੋ ਗਿਆ ਵੀ ਮੈਨੂੰ ਫਰਕ ਪੈ ਗਿਆ ਸੀਗਾ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਕਲੌਂਜੀ ਵੀ ਲੈ ਸਕਦੇ ਹੈਗੇ, ਇਹਦੇ ਵਿੱਚੋਂ ਚਮਚੇ ਦਾ ਚੌਥਾ ਹਿੱਸਾ ਜਾਂ ਕਲੌਂਜੀ ਦਾ ਖਾਣਾ ਹੈਗਾ। ਅਤੇ ਇੱਕ ਆਪਣੇ ਕੱਪ ਕੋਸਾ ਪਾਣੀ ਲੈ ਕੇ ਉਹਦੇ ਵਿੱਚ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਉੱਪਰੋਂ ਪੀ ਲੈਣਾ ਜੀ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਆਪਣੇ ਬੈਂਗਣ ਦਾ ਭੁਰਥਾ ਇਹਦੇ ਵਿੱਚ ਚੰਗਾ ਰਹਿੰਦਾ ਜੀ। ਨੂਨ ਤਾਂ ਪਾ ਲਓ ਵੀ, ਮਿਰਚਾਂ ਮਸਾਲੇ ਤੇਜ਼ ਹੈ ਜਿਹੜੇ, ਇਹ ਨਹੀਂ ਪਾਣੇ ਹੈਗੇ। ਕੱਲਾ ਨੂਨ ਅਤੇ ਕਾਲੀ ਮਿਰਚ ਜੀ ਪਾ ਕੇ ਬੈਂਗਣ ਦਾ ਭੁਰਥਾ ਬਣਾ ਕੇ ਖਾ ਲਓ, ਇਹ ਬਹੁਤ ਵਧੀਆ ਚੀਜ਼ ਰਹੂਗੀ। ਫਿਰ ਆਪਣੇ ਰਾਈ ਜਿਹੜੀ ਹੁੰਦੀ, ਰਾਈ ਪੀਸੀ ਵੀ ਰਾਈ ਲੈ ਲਓ, ਅਤੇ 1 ਚਮਚਾ ਅਤੇ ਅਦਰਕ ਦਾ ਰਸ 1 ਚਮਚਾ, 1 ਚੁਟਕੀ ਵਿੱਚੋਂ ਸੇਂਧਾਂ ਨੂੰ, ਇਹ ਮਿਕਸ ਜਿਹਾ ਕਰਕੇ ਆਪਣੇ ਇਹ ਤੁਸੀਂ ਆਪਣੇ ਖਾ ਲਓ, ਇਹ ਠੀਕ ਰਹਿੰਦਾ ਤੁਹਾਨੂੰ। ਫਿਰ ਔਲੇ ਦਾ ਜੂਸ ਵਧੀਆ ਚੀਜ਼ ਰਹਿੰਦਾ, ਇਹਦੇ ਵਿੱਚੋਂ ਔਲਾ ਜ਼ਿਆਦਾ ਯੂਜ਼ ਕਰੋ। ਫਿਰ ਨਿੰਬੂ ਦੀ ਸਕੰਜੀ ਵੀ ਬਣਾ ਕੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਆਪਣੇ ਮੂਲੀ ਦਾ ਰਸ, ਇਹ ਵੀ ਬਹੁਤ ਫਾਇਦਾ ਕਰੂਗੀ ਤੁਹਾਨੂੰ, ਇਹਦੇ ਘਰ ਦਾ ਸੌਦਾ ਹੈਗਾ ਇਹ। ਮੂਲੀ ਦਾ ਰਸ ਅੱਧਾ ਕੱਪ ਅਤੇ ਵਿੱਚੋਂ 4-5 ਚਮਚੇ ਤੁਸੀਂ ਔਲਿਆਂ ਦਾ ਰਸ ਮਿਲਾ ਲੈਣਾ, ਇਹ ਪੀ ਲਓ, ਇਹ ਵੀ ਬਹੁਤ ਠੀਕ ਰਹੂਗਾ। ਫਿਰ ਗਾਜਰਾਂ, ਟਮਾਟਰ, ਅਨਾਰ, ਪਪੀਤਾ, ਮੂਲੀ, ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾ ਸਕਦੇ ਹੈਗੇ। ਨਹੀਂ ਤਾਂ 4 ਮਗਾਂ ਜਿਹੜੀਆਂ ਹੁੰਦੀਆਂ ਮਗਾਂ, ਉਹ ਤੁਸੀਂ 1 ਮਗ ਦਾ ਜਿੰਨਾ ਪਾਊਡਰ ਬਣਿਆ, ਜਾਂ ਤੁਸੀਂ ਅੱਧਾ ਹੀ ਚਮਚਾ ਰੱਖ ਲਓ ਮਗਾਂ ਦਾ ਪਾਊਡਰ, ਕਰ ਲਓ ਤੁਸੀਂ ਅੱਧਾ ਚਮਚਾ ਇਹ, ਅਤੇ ਵਿੱਚੋਂ 4 ਚਮਚੇ ਔਲਿਆਂ ਦਾ ਜੂਸ, ਅਤੇ ਬਾਕੀ ਤੁਸੀਂ ਪਾਣੀ ਪਾ ਕੇ ਉਹ ਸ਼ਰਬਤ ਜਿਹਾ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਅਤੇ ਗਰੇਪ ਫਰੂਟ ਚੰਗਾ ਰਹਿੰਦਾ ਹੈਗਾ ਇਹਦੇ ਵਿੱਚੋਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਮੇਰਾ ਖਿਆਲ ਇੰਨੇ ਕੁ ਬਥੇਰੇ ਹੋਣਗੇ। ਜਾਂ ਚੁਕੰਦਰ ਵੀ ਵਧੀਆ ਕਰਦਾ ਹੈਗਾ, ਚੁਕੰਦਰ। ਅਤੇ ਇੱਕ ਹੋਰ ਯਾਦ ਆ ਗਿਆ ਜੀ, ਮੇਰੇ ਇੱਥੇ ਆਪਣੇ ਗੋਰਾ ਸੀਗਾ, ਉਹਨੂੰ ਮੈਂ ਦਿੱਤਾ ਸੀਗਾ ਇਹ
ਉਹਨੂੰ ਵੀ ਬਹੁਤ ਫਾਇਦਾ ਰਿਹਾ ਜੀ ਲੀਵਰ ਤੋਂ। ਇਹ ਹੈਗਾ ਆਪਣੇ ਜਿਹੜੀ ਆਪਣੇ ਸੌਗੀ ਹੁੰਦੀ ਹੈ ਜੀ, ਸੌਗੀ, ਜੀ ਜੀ ਇਹ ਆਪਣੇ ਜਿਸ ਟਾਈਮ ਅੱਧੀ ਕੁ ਮੁੱਠੀ ਸਮਝ ਲਓ, 40-50 ਦਾਣਿਆਂ ਤੇ ਸਟਾਰਟ ਕਰਕੇ ਦੇਖ ਲਓ। 50 ਦਾਣੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇਣੇ ਹੈਗੇ ਤੁਸੀਂ, ਤੇ ਆਪਣੇ ਸਵੇਰ ਨੂੰ ਉੱਠ ਕੇ ਪਾਣੀ ਵੀ ਪੀ ਲੈਣਾ ਹੈਗਾ। ਖੁੱਲੇ ਪਾਣੀ ਵਿੱਚ ਭਿਓ ਲਓ, ਭਾਵੇਂ ਜਿੰਨਾ ਕੁ ਪਾਣੀ ਤੁਸੀਂ ਪੀ ਸਕਦੇ ਹੈਗੇ ਉਹ ਪੀ ਲਓ, ਤੇ ਆਪਣੇ ਤੁਸੀਂ ਆਪਣੇ ਸੌਗੀ ਵੀ ਹੌਲੀ ਹੌਲੀ ਖਾ ਲਓ। ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈ। ਫਿਰ ਆਪਣੇ ਲੌਕੀ ਦਾ ਜੂਸ ਕੱਢ ਕੇ ਥੋੜ੍ਹਾ 2 ਚਮਚੇ, 1-2 ਚਮਚੇ, 1 ਚਮਚੇ ਹੀ ਬਹੁਤ ਆ। ਧਨੀਏ ਦਾ ਰਸ ਵਿੱਚੋਂ, ਹਰੇ ਧਨੀਏ ਦਾ ਰਸ ਕੱਢ ਕੇ ਇਹ ਪਾ ਲਓ ਤੁਸੀਂ, ਅਤੇ ਵਿੱਚੋਂ ਥੋੜ੍ਹਾ ਪੁਦੀਨਾ ਹੀ ਪਾ ਸਕਦੇ ਹੈਗੇ, ਪੁਦੀਨੇ ਦਾ 1 ਚਮਚਾ ਰਸ ਪਾ ਸਕਦੇ। ਫਿਰ ਨਿੰਬੂ ਨਿਚੋੜ ਕੇ ਵਿੱਚ ਤੁਸੀਂ ਆਪਣੇ ਮਿਕਸ ਜਿਹਾ ਕਰਕੇ ਗਲਾਸ ਪਾਣੀ ਦਾ ਭਰ ਕੇ ਵਿੱਚ ਪਾ ਕੇ ਉਹ ਤੁਸੀਂ ਆਪਣੇ ਪੀ ਲਓ। ਇਹ ਬਹੁਤ ਵਧੀਆ ਚੀਜ਼ ਰਹੂਗੀ ਇਹਦੇ ਵਿੱਚ। ਫਿਰ ਆਪਣੇ ਅੱਗੇ ਸ਼ੂਗਰ ਵਾਸਤੇ ਪੁੱਛਦੇ ਸੀਗੇ, ਸ਼ੂਗਰ ਵਾਸਤੇ ਤਾਂ ਫਿਰ ਦੱਸ ਦਿੰਦੇ ਐਤਕੀ, ਦੱਸਦੇ ਤਾਂ ਆਏ ਵਾਰੀ ਹੈਗੇ। ਇਹਦੇ ਵਿੱਚ ਮੈਂ ਪਹਿਲਾਂ ਦੱਸਿਆ ਸੀਗਾ ਨੁਕਸਾ, ਇਹ ਪਨੀਰ ਡੋਡੀਆ, ਜਾਮਨ ਦੀ ਗੁਠਲੀ, ਨਿੰਬ ਦੇ ਬੀਜ ਅਤੇ ਗੁੜਮਾਰ ਬੱਟੀ, ਇੱਕ ਕਰੰਜੂਆ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ। ਇਹ ਵੀ ਤੁਹਾਨੂੰ ਗੁੱਡ ਰਹੂਗੀ ਦਵਾਈ, ਸੋਹਣੀ ਹੈਗੀ। ਨਹੀਂ ਤਾਂ ਉਹਨੇ ਇਕੱਲੇ ਹੀ ਇਹ ਲੈ ਲਓ, ਜਾਮਨ ਦੀਆਂ ਪਾਊਡਰ, ਜਾਮਨ ਪਾਊਡਰ ਲੈ ਸਕਦੇ ਹੈਗੇ, ਸੁੰਡ ਲੈ ਸਕਦੇ ਹੈਗੇ, ਅਤੇ ਗੁੜਮਾਰ ਬੱਟੀ ਲੈ ਸਕਦੇ ਹੈਗੇ। ਇਹ ਤੁਸੀਂ ਆਪਣੇ ਮਿਕਸ ਕਰਕੇ ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਓ। ਇਹ ਆਪਣੇ 2 ਗੋਲੀਆਂ ਉਹਨੇ ਚੂਸ ਲਈਆਂ, ਇੱਕ ਹੀ ਗੋਲੀ ਚੂਸ ਲਈ, 1 ਸਵੇਰ ਨੂੰ, 1 ਦੁਪਹਿਰ ਨੂੰ, ਸ਼ਾਮ ਨੂੰ, ਵਧੀਆ ਰਹੂਗੀ ਇਹ ਜੀ। ਹਾਂਜੀ। ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਆਪਣੇ ਔਲੇ ਦਾ ਜੂਸ ਅਤੇ ਕਰੇਲੇ ਦਾ ਜੂਸ ਮਿਕਸ ਕਰਕੇ ਇਹ ਖਾ ਸਕਦੇ ਹੈਗੇ। ਖੀਰੇ ਦਾ ਜੂਸ, ਪਾਸਲੀ, ਟਮਾਟੇ, ਲੈਟਸ, ਇਹ ਜਿਹਾ ਮਿਕਸ ਦਾ ਜੂਸ ਕੱਢ ਕੇ ਇਹ ਪੀ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਰਹੂਗੀ। ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਤੇਜ ਪੱਤਾ 100 ਗ੍ਰਾਮ, ਮੇਥੀ 100 ਗ੍ਰਾਮ, ਜਾਮਨ ਦੀ ਗੁਠਲੀਆਂ ਦਾ ਪਾਊਡਰ, ਜਾਮਨ ਪਾਊਡਰ ਜੀ ਲਿਖਿਆ ਹੁੰਦਾ, ਉਹ 150 ਗ੍ਰਾਮ, ਬੇਲ ਪਾਊਡਰ, ਬੇਲ ਦੇ ਪੱਤਿਆਂ ਦਾ ਪਾਊਡਰ ਹੁੰਦਾ, ਉਹ 250 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ। ਫਿਰ ਇੱਕ ਹੋਰ ਨੁਕਸਾ ਵਧੀਆ, ਜਿਹੜੇ ਨੁਕਸੇ ਉਹੀ ਦੱਸਦਾ ਜਿਹੜੇ ਆਪਣੇ ਚੰਗੇ। ਬੈਕ ਫੀਡ ਵੀ ਆਈ ਸੀਗੀ ਇਹਨਾਂ ਦੀ ਸਾਰਿਆਂ ਦੀ, ਉਹੀ ਮੈਂ ਦੱਸਦਾ ਜੀ। 50 ਗ੍ਰਾਮ ਮੇਥੀ ਲੈਣੀ ਹੈਗੀ, 20 ਗ੍ਰਾਮ ਕਾਲੀ ਜੀਰੀ ਲੈਣੀ ਹੈਗੀ, 10 ਗ੍ਰਾਮ ਜਵੈਣ ਲੈਣੀ ਹੈਗੀ। ਇਹਨਾਂ ਨੂੰ ਥੋੜ੍ਹਾ ਰੋਸਟ ਜਾਂ ਭੁੰਨ ਜਿਹਾ ਕਰਕੇ ਇਹ ਤੁਸੀਂ ਆਪਣੇ ਪੀਸ ਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਜੇ ਕੋਈ ਇੰਡੀਆ ਹੈਗਾ, ਜਿਹੜੇ ਅੰਬ ਦੇ ਦਰਖਤ ਦੇ ਪੱਤੇ ਹੁੰਦੇ ਹੈਗੇ, ਉਹ ਵੀ ਆਪਣੇ ਸੁਕਾ ਕੇ ਪੀ ਕੇ ਉਹੀ ਲੈਣ ਲੱਗ ਜਾਓ, ਉਹ ਵਧੀਆ ਚੀਜ਼ ਹੈਗੀ। ਫਿਰ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ ਆ, ਉਹ 1 ਮੁੱਠੀ ਭਿਓ ਕੇ ਤੁਸੀਂ ਰਾਤ ਨੂੰ ਰੱਖ ਦਿਓ, ਸਵੇਰ ਨੂੰ ਇਹੀ ਆਪਣੇ ਛੋਲੇ ਦੁੱਧ ਮਾਂ ਭਿਓ ਕੇ ਰੱਖ ਦਿਓ, ਤਾਂ ਹੋਰ ਕਹਿੰਦਾ ਜੀ ਬੈਟਰ ਆਉਂਦਾ ਹੈਗਾ। ਤੋ ਆਪਣੇ ਨਹੀਂ ਜੇ ਪਾਣੀ ਵਿੱਚ ਭਿਓਣੇ ਤਾਂ ਪਾਣੀ ਦਾ ਤੁਸੀਂ ਪੀ ਵੀ ਸਕਦੇ ਹੈਗੇ। ਧੋ ਲਿਓ ਛੋਲਿਆਂ ਨੂੰ, ਪਹਿਲਾਂ ਪਾਣੀ ਮਿੱਟੀ ਦਾ ਹੋਵੇ ਛੋਲਿਆਂ ਦਾ, ਰਾਤ ਨੂੰ ਭਿਓ ਕੇ ਸਾਫ਼ ਕਰਕੇ ਭਿਓ ਕੇ ਰੱਖ ਲਓ, ਉਹਦੇ ਨਾਲ ਵੀ ਚੰਗੀ ਸ਼ੂਗਰ ਨੂੰ ਫਰਕ ਪੈਂਦਾ ਜੀ। ਫਿਰ ਨਹੀਂ ਤਾਂ ਜਿਹੜੀ ਅਸੀਂ ਆਪ ਘਰ ਵਰਤਦੇ, ਮੇਰੀ ਵਾਈਫ ਹੁਣ ਤੱਕ ਲੈਂਦੀ ਹੈ ਜੀ, 10-12 ਸਾਲ ਹੋ ਗਏ, ਉਹਦੇ ਜਿਸ ਤਰ੍ਹਾਂ ਹਾਈ ਨਹੀਂ ਜਾਂਦੀ ਹੈਗੀ, ਸ਼ੂਗਰ ਕੰਟਰੋਲ 'ਚ ਹੈਗੀ। ਔਲੇ, ਸੌਂਫ, ਮੇਥੀ, 3 ਚੀਜ਼ਾਂ ਹੈ। ਔਲੇ, ਸੌਂਫ, ਮੇਥੀ ਬਰਾਬਰ ਲੈਣੀ ਹੈਗੀ। ਉਹਦਾ 1 ਚਮਚਾ ਲੈ ਦਿੰਦੇ ਜੀ ਸਵੇਰ ਨੂੰ ਰੋਜ਼। ਇਹਦੇ ਨਾਲ ਉਹਦੇ ਪਿੰਡੇ ਵਿੱਚ ਕੋਈ ਖੁਰਕ ਜਿਹੀ ਆਉਂਦੀ ਹੋਵੇ ਕਿਸੇ ਦਾ, ਉਹਨੇ ਉਹ ਵੀ ਠੀਕ ਹੋ ਜਾਂਦੀ ਇਹਦੇ ਨਾਲ, ਗਲੇ ਉਹਨੇ ਉਹ ਠੀਕ ਹੈਗੀ। ਅੱਛਾ ਜੀ, ਅੱਗੇ ਚੱਲਦੇ ਹੈਗੇ। ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ। ਕੋਲੈਸਟਰੋਲ ਤੁਸੀਂ ਸੋਇਆਬੀਨ ਦਾ ਤੇਲ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਜਿਹੜਾ ਹੁੰਦਾ ਆਪਣੇ ਓਮੇਗਾ 3 ਕਾਊਂਟਰ 'ਤੇ ਮਿਲ ਜਾਂਦੇ ਕੈਪਸੂਲ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਅਦਰਕ, ਲਸਣ, ਹਲਦੀ, ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਉਹਨੇ ਖਾ ਸਕਦੇ ਹੈਗੇ, ਇਹ ਵੀ ਠੀਕ ਰਹੂਗਾ। ਫਿਰ ਔਲਾ ਜਿੰਨਾ ਤੁਸੀਂ ਯੂਜ਼ ਕਰੋਗੇ, ਚਾਹੇ ਤਾਂ ਔਲੇ ਦਾ ਪਾਊਡਰ ਅਤੇ ਹਲਦੀ ਬਰਾਬਰ ਲੈ ਲਓ। ਇਹਦਾ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਫਿਰ ਅਨਾਰ ਦਾ ਜੂਸ ਪੀ ਸਕਦੇ ਹੈਗੇ। ਕਾਲੇ ਛੋਲੇ ਜਿਹੜੇ ਭੁੰਨੇ ਹੋਏ ਉਹ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਅਲਸੀ 40 ਗ੍ਰਾਮ, ਪੰਪਕਿਨ ਦੇ ਸੀਡ 10 ਗ੍ਰਾਮ, ਅਤੇ ਸਨਫਲਾਵਰ ਸੀਡ 10 ਗ੍ਰਾਮ, ਸੌਂਫ 10 ਗ੍ਰਾਮ। ਅਲਸੀ ਨੂੰ ਤੁਸੀਂ ਰੋਸਟ ਕਰ ਲੈਣਾ ਹੈਗਾ, ਬਾਕੀ ਚੀਜ਼ਾਂ ਹੀ ਕੁੱਟ ਕੇ 1 ਚਮਚਾ ਤੁਸੀਂ ਆਪਣੇ ਇਹ ਰੋਜ਼ ਖਾ ਲਿਓ। ਇਹ ਜਿਹੜੇ ਆਪਣੇ ਪ੍ਰੈਗਨੈਂਟ ਜੇ ਜਨਾਨੀ ਹੋਵੇ ਕੋਈ, ਤਾਂ ਉਹਨੇ ਨਹੀਂ ਖਾਣੀ ਹੈਗੀ ਇਹ ਤੁਸੀਂ ਆਪਣੇ 1 ਚਮਚਾ ਦੁੱਧ ਨਾਲ ਆਪਣੇ ਲੈ ਕਰੋ। ਫਿਰ ਅਰਜਨਾ ਪਾਊਡਰ ਇਹਦੇ ਵਿੱਚ ਚੰਗਾ ਰਹਿੰਦਾ ਹੈ ਜੀ। ਜਾਂ ਤਾਂ ਅਰਜਨਾ ਰੇਸਟ ਵੀ ਲੈ ਸਕਦੇ ਹੈਗੇ ਤੁਸੀਂ, ਨਹੀਂ ਤਾਂ ਅਰਜਨ ਦਾ ਪਾਊਡਰ ਇਹ ਮਿਲ ਜਾਂਦਾ ਹੈਗਾ ਸਟੋਰਾਂ 'ਚ। ਇਹ ਚਾਹੇ ਭਾਵੇਂ ਤੁਸੀਂ 1 ਚਮਚਾ 1 ਗਲਾਸ ਪਾਣੀ ਨਾਲ ਭਿਓ ਕੇ ਆਪਣੇ ਰੱਖ ਦਿਓ, ਰਾਤ ਨੂੰ ਐਂ ਪੀ ਲਓ,
ਕਈ ਲੋਕ ਆਪਣੇ ਇਹਦੀ ਚਾਹ ਜੀ ਬਣਾ ਕੇ ਹੀ ਪੀ ਲੈਂਦੇ ਹੈਗੇ, ਜਿਸ ਤਰ੍ਹਾਂ ਉਸ ਤਰ੍ਹਾਂ ਭਿਓ ਕੇ ਰੱਖ ਦੇਣਾ ਰਾਤ ਨੂੰ ਪਾਣੀ ਨਾਲ, ਸਵੇਰ ਨੂੰ ਆਪਣੇ ਇਹਦੇ ਉਬਾਲ ਕੇ ਇਹਨੂੰ ਥਾਂ ਨੇ ਪੀ ਸਕਦੇ ਹੈਗੇ। ਚਾਹ ਵੀ ਭਾਵੇਂ ਪਾ ਲਓ, ਮੈਨੂੰ ਤਾਂ ਕੋਈ ਹੱਜ ਨਹੀਂ। ਜੇ ਚਾਹ ਬਣਾਉਂਦੇ ਤੁਸੀਂ ਇਹਦੇ ਪਹਿਲਾਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਉਹੀ ਪਾਣੀ ਤੁਸੀਂ ਚਾਹ ਵਾਸਤੇ ਯੂਜ਼ ਕਰ ਲਓ, ਗਲੇ ਉਬਲ ਜੂਗਾ ਪਿੱਛੋਂ, ਤਾਂ ਵੀ ਠੀਕ ਰਹੂਗਾ ਤੁਹਾਨੂੰ ਇਹ। ਫਿਰ ਇਹਦੇ ਵਿੱਚੋਂ ਲੌਕੀ ਦਾ ਜੂਸ ਵਧੀਆ ਰਹਿੰਦਾ ਹੈਗਾ ਜੀ, ਲੌਕੀ ਦਾ ਜੂਸ, ਆਪਣੇ ਗਾਜਰਾਂ ਦਾ ਜੂਸ, ਇਹ ਚੀਜ਼ਾਂ ਵਧੀਆ ਰਹਿੰਦੀਆਂ ਹੈਗੀਆਂ ਇਹਦੇ ਵਿੱਚੋਂ। ਫਿਰ ਦਾਲਚੀਨੀ ਕਲੌਂਜੀ ਤਾਂ ਆਪਾਂ ਦੱਸਦੇ ਹੀ ਹੈਗੇ ਸਾਰਿਆਂ ਨੂੰ, ਦਾਲਚੀਨੀ ਕਲੌਂਜੀ ਬਰਾਬਰ ਦੇ ਕੇ ਚਮਚੇ ਦਾ ਚੌਥਾ ਹਿੱਸਾ ਇਹ ਸਵੇਰੇ ਸ਼ਾਮ ਦੇ ਸਕਦੇ ਹੈਗੇ। ਅੱਛਾ, ਕਿਡਨੀ ਵਾਸਤੇ ਪੁੱਛਦੇ ਸੀਗੇ ਵੀ ਕਿਡਨੀ, ਉਹ ਤਾਂ ਉਹਨੇ ਮੱਲੀ ਦੇ ਪੱਤਿਆਂ ਦਾ ਜੂਸ ਤੁਸੀਂ ਕੱਢ ਕੇ ਪੀ ਸਕਦੇ ਹੈਗੇ, ਨਹੀਂ ਤਾਂ ਤੁਸੀਂ ਜੌਂ ਖਾਰ। ਇੱਥੇ ਇੱਕ ਭਾਈ ਦੀ ਜਨਾਨੀ ਦੀ ਮੈਂ ਕਿਡਨੀ ਠੀਕ ਹੋ ਗਈ ਸੀਗੀ, ਡਾਕਟਰ ਵੀ ਹੈਰਾਨ ਰਹਿ ਗਏ ਸੀਗੇ, ਫਾਇਦਾ ਆ ਗਿਆ ਸੀਗਾ ਜਿਹਦੇ ਨਾਲੋਂ। ਉਹਦੀ ਕਿਡਨੀ ਮੈਂ ਇਹਦਾ ਭਾਈ ਕਹਿੰਦਾ ਮੇਰੀ 30% ਰਹਿੰਦੀ ਹੈ, ਉਹਦੀ ਤਾਂ 10% ਹੀ ਰਹਿੰਦੀ ਸੀਗੀ, 10 ਤੇ ਵੀ ਘੱਟ ਹੈ। ਉਹ ਡਾਕਟਰ ਤਾਂ ਕਿਡਨੀ ਕੱਢਣੇ ਨੂੰ ਫਿਰਦੇ, ਕਹਿੰਦੇ ਇਨਫੈਕਸ਼ਨ ਨਾ ਹੋ ਜਾਵੇ ਤੇਰੇ ਅੰਦਰ। ਜਿੰਨੇ ਨੂੰ ਉਹਦੀ ਪੁਆਇੰਟ ਆਈ, ਮੈਂ ਆਪਣੇ ਦਿੱਤੀ ਦਵਾਈ ਇਹ, ਤੇ ਉਹਦੀ ਤੱਕ ਕਿਡਨੀ ਰਿਵਰਸ ਹੋ ਗਿਆ, ਆਪਣੇ ਐਨ ਪੂਰੀ ਠੀਕ ਹੋ ਗਈ ਜੀ। ਇਹੀ ਦਿੱਤੀ ਸੀ ਉਹਨੂੰ, ਜੌਂ ਖਾਰ, ਕਲਮੀ ਸ਼ੋਰਾ ਤੇ ਪਖੜਾ, ਤਿੰਨੇ ਚੀਜ਼ਾਂ, ਜੌਂ ਖਾਰ, ਕਲਮੀ ਸ਼ੋਰਾ, ਪਖੜਾ, ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਇਹ। ਤੇ ਅੱਧਾ ਚਮਚਾ ਤੁਸੀਂ ਆਪਣੇ ਇਹਦਾ ਲੈ ਲਿਆ ਕਰੋ ਰੋਜ਼। ਜੇ ਨਹੀਂ ਤੁਹਾਨੂੰ ਕੁਝ ਕਰਨਾ ਤਾਂ ਇਕੱਲਾ ਹੀ ਭਾਵੇਂ ਪਖੜਾ ਦੇਈ ਚੱਲੋ, ਜੇ ਨਹੀਂ ਕੋਈ ਚੀਜ਼ ਮਿਲਦੀ ਤਾਂ ਵੀ ਠੀਕ ਹੈਗਾ। ਫਿਰ ਇੱਕ ਮੁੱਠੀ ਤੁਸੀਂ ਜੌਂ ਦੀ ਭਿਓ ਕੇ ਰੱਖ ਦੇਣੀ ਹੈਗੀ, ਉਹ ਤੁਸੀਂ ਸਵੇਰ ਨੂੰ ਆਪਣੇ ਚਾਹੇ ਤਾਂ ਐਂ ਛਾਣ ਕੇ ਪੀ ਲਓ, ਐਂ ਚੰਗੀ ਤਰ੍ਹਾਂ ਮਸਲ ਲਿਓ ਪਹਿਲਾਂ ਉਹਨੂੰ, ਐਂ ਛਾਣ ਕੇ ਪਾਣੀ ਪੀ ਲਓ ਤਾਂ ਵੀ ਠੀਕ ਹੈਗਾ ਉਹ। ਜਾਂ ਫਿਰ ਇਹਦੇ ਨਾਲ ਤੁਸੀਂ ਉਹ ਲੈ ਸਕਦੇ ਹੈਗੇ, ਜੀਰਾ ਥੋੜ੍ਹਾ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜੀਰਾ ਨੂੰ ਰੋਸਟ ਕਰਕੇ ਉਹਦਾ ਪਾਊਡਰ ਜਿਹਾ ਬਣਾ ਲਓ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਓ। ਇਹ ਕਿਡਨੀ ਵਾਸਤੇ ਵੀ ਠੀਕ ਹੈ, ਲੀਵਰ ਵਾਸਤੇ ਵੀ ਠੀਕ ਹੈਗੀ, ਹਰਨੀਏ ਵਾਲਿਆਂ ਵਾਸਤੇ ਠੀਕ ਹੈਗਾ ਇਹ। ਅਤੇ ਜਿਨ੍ਹਾਂ ਦੇ ਹਰਨੀਆਂ ਕਰਕੇ ਟੈਸਟੀਕਲ ਪੇਨ ਜੀ ਹੋ ਜਾਂਦੀ ਹੈਗੀ, ਉਹਨਾਂ ਵਾਸਤੇ ਵੀ ਠੀਕ ਹੈਗੀ ਜੀ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਇੱਕ ਵੈਸੇ ਕਿਡਨੀ ਵਾਸਤੇ ਹੋਰ ਦਵਾਈ ਹੈ, ਮੇਰਾ ਖਿਆਲ ਇੰਡੀਆ ਹੀ ਮਿਲੂਗੀਆਂ ਇਹ ਚੀਜ਼ਾਂ, ਦੱਸ ਦਿੰਦਾ ਜੇ ਕੋਈ ਕਈ ਵਾਰੀ ਠੀਕ ਰਹੀ ਸੀਗੀ ਇਹ ਦਵਾਈ। ਨਿੰਬ ਦੀ ਛਿੱਲ ਲੈਣੀ ਹੈਗੀ, ਅਤੇ ਆਪਣੇ ਪੀਪਲ ਦੀ ਛਿੱਲ, ਪੀਪਲ ਦੇ ਦਰਖਤ ਦੀ ਛਿੱਲ, ਨਿੰਬ ਦੇ ਦਰਖਤ ਦੀ ਛਿੱਲ, ਅਤੇ ਪਖੜਾ, ਬਰੂਨ ਦੇ ਦਰਖਤ ਦੀ ਛਿੱਲ, ਬਰੂਨ ਦਾ ਉੱਥੇ ਸਾਰੀਆਂ ਤੋਂ ਮਿਲ ਜਾਣਗੀਆਂ ਤੁਹਾਨੂੰ ਸਾਰੀਆਂ ਚੀਜ਼ਾਂ। ਫਿਰ ਪੁਨਰਵਾ ਮੂਲ, ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ 500 ਗ੍ਰਾਮ ਲੈਣੀਆਂ ਤਾਂ ਦੱਸੀਆਂ। ਜਿਹੜਾ ਪਖੜਾ ਦੱਸਿਆ ਉਹ ਤੁਸੀਂ ਆਪਣੇ ਇਹਨਾਂ 'ਤੇ ਦੁੱਗਣਾ ਦੇਣਾ, ਉਹ ਸਮਝ ਲਓ 1 ਕਿਲੋ ਦੇਣਾ। ਥੋੜ੍ਹੇ ਘੱਟ ਬਣਾ ਕੇ ਦੇਖ ਲਿਓ, ਮੈਂ ਤਾਂ ਲਿਖਿਆ ਵਾ ਕਰਕੇ ਤੁਹਾਨੂੰ ਪੜ੍ਹ ਪਿਆ ਇਹ। ਇਹਦਾ ਤੁਸੀਂ ਆਪਣੇ 2 ਚਮਚਿਆਂ ਦੀ ਚਾਹ ਜੀ ਬਣਾ ਕੇ ਇਹਦੇ ਪੀ ਲਿਆ ਕਰੋ। ਜਿਹੜਾ ਬੰਦਾ ਡੈਲਸ 'ਤੇ ਵੀ ਹੈਗਾ ਉਹ ਵੀ ਆਪਣੇ ਫਰਕ ਪੈ ਗਿਆ ਜੀ। ਆਪਣੇ ਸਾਡਾ ਉੱਥੇ ਇੰਡੀਆ ਸੀਗਾ, ਉੱਥੇ ਉਹਨੂੰ ਦੱਸਿਆ ਸੀਗਾ ਇਹ ਨੁਕਸਾ, ਉਹ ਕਹਿੰਦਾ ਮੈਨੂੰ ਫਰਕ ਪੈ ਗਿਆ ਸੀਗਾ ਇਹਦੇ ਨਾਲ ਮੇਰੀ ਕਿਡਨੀਆਂ ਨੂੰ। ਮੈਂ ਚਾਹ ਹੱਥ ਲੱਗ ਗਿਆ ਜੇ, ਫਿਰ ਦੱਸੇ ਦਿੰਦੇ ਆ। ਜਿਹੜੇ ਕਹਿੰਦੇ ਸੀ ਆਪਣੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, ਉਹ ਆਪਣੇ ਭਿੰਡੀਆਂ ਦੀ ਸਬਜ਼ੀ ਜ਼ਿਆਦਾ ਖਾਇਆ ਕरें ਜੀ, ਫੁੱਲ ਗੋਭੀ ਦੀ ਸਬਜ਼ੀ ਜ਼ਿਆਦਾ ਖਾ ਲਿਆ ਕरें। ਫਿਰ ਜੇ ਪੇਠਾ ਹੁੰਦਾ ਆਪਣੇ ਪੇਠੇ ਦੀ ਮਠਿਆਈ ਖਾ ਲਓ, ਨਹੀਂ ਜੇ ਪੇਠਾ ਮਿਲਦਾ, ਨਹੀਂ ਤਾਂ ਜੇ ਪੇਠਾ ਇੱਥੇ ਮਿਲਦਾ ਹੈਗਾ ਜਿਹਦੀ ਮਠਿਆਈ ਬਣਾਉਂਦੇ ਚਿੱਟਾ ਜਿਹੜਾ ਹੁੰਦਾ ਪੇਠਾ, ਉਹਦਾ ਤੁਸੀਂ ਆਪਣੇ ਜੂਸ ਜਿਹਾ ਕੱਢ ਕੇ ਪੀ ਲਿਆ ਕਰੋ 1 ਗਲਾਸ। ਫਿਰ ਮੂਲੀ ਦਾ ਜੂਸ ਕੱਢ ਕੇ ਉਹਦੇ ਵਿੱਚੋਂ ਅੱਧਾ ਗਲਾਸ 1 ਨਿੰਬੂ ਨੂੰ ਚੁੜ ਕੇ ਉਹ ਪੀ ਲਓ ਤੁਸੀਂ। ਫਿਰ ਅਨਾਰ ਦਾ ਜੂਸ ਪੀ ਲਓ। ਇਹੋ ਜਿਹੀਆਂ ਚੀਜ਼ਾਂ ਯੂਜ਼ ਕਰ ਲਓ, ਵਧੀਆ ਠੀਕ ਰਹਿੰਦੀਆਂ ਇਹਦੇ ਵਾਸਤੇ। ਫਿਰ ਔਲੇ ਦਾ ਜੂਸ ਇਹਦੇ ਵਿੱਚ ਵਧੀਆ ਰਹੂਗਾ ਤੁਹਾਨੂੰ। 5-6 ਚਮਚੇ ਔਲੇ ਦਾ ਜੂਸ ਪਾ ਲਓ, ਪਾਣੀ ਦਾ ਗਲਾਸ ਪਾ ਲਓ ਵਿੱਚ ਉਹਦੇ, ਅਤੇ 2 ਚਮਚੇ ਵਿੱਚ ਸ਼ੱਕਰ ਜਿਹੜੀ ਹੁੰਦੀ ਹੈ ਉਹ ਘੋਲ ਕੇ ਪੀ ਲਓ, ਇਹ ਵੀ ਬਹੁਤ ਠੀਕ ਰਹੂਗਾ। ਫਿਰ ਆਪਣੇ ਨਹੀਂ ਤਾਂ ਖੀਰੇ ਦਾ ਜੂਸ ਸ਼ੱਕਰ ਮਿਲਾ ਕੇ ਇਹ ਪੀ ਸਕਦੇ ਹੈਗੇ ਤੁਸੀਂ। ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ, ਛੱਲੀਆਂ ਦੇ ਬਾਲ ਉਬਾਲ ਕੇ ਪੀ ਸਕਦੇ ਹੈਗੇ। ਨਹੀਂ ਕੁਛ ਕਰਨਾ ਤਾਂ ਪਿਆਜ਼ ਦਾ ਜਿਹੜਾ ਹੁੰਦਾ ਪਿਆਜ਼, ਉਹਨੂੰ ਕੱਟ ਕੇ 1 ਪਿਆਜ਼ ਨੂੰ ਬਰੀਕ ਜਿਹਾ ਕੱਟ ਲਿਆ, ਜਿਸ ਤਰ੍ਹਾਂ ਆਪਾਂ ਤੜਕੇ ਮੈਂ ਪਾਉਂਦੇ, 2 ਗਲਾਸ ਪਾਣੀ ਪਾ ਕੇ ਉਹਨੂੰ ਉਬਾਲਣਾ ਹੈਗਾ, ਜਿਸ ਤਰ੍ਹਾਂ ਆਪਾਂ ਚਾਹ ਉਬਾਲਦੇ ਹੈਗੇ। 10 ਕੁ ਮਿੰਟ ਰਿੱਝਣ ਦੇ ਬਾਅਦ ਉਹ ਪਾਣੀ ਤੁਸੀਂ ਆਪਣੇ ਪੁਣ ਕੇ ਉਹ ਪੀ ਸਕਦੇ ਹੈਗੇ। ਇਹ ਵੀ ਬਹੁਤ ਵਧੀਆ ਕਹਿੰਦੇ ਦੇਸੀ ਨੁਸਖਾ ਹੈਗਾ ਇਹ, ਕੋਈ ਆਪਣੇ ਲੈਣਾ ਦੇਣਾ ਨਹੀਂ। ਫਿਰ ਤਰਬੂਜ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈ ਕੱਢ ਕੇ। ਇਹਦੇ ਵਿੱਚੋਂ 1 ਗਲਾਸ ਤਰਬੂਜ ਦਾ ਜੂਸ ਘਰੇ ਕੱਢਣਾ ਹੈਗਾ, ਟਾਉਨ ਵਾਲਾ ਨਾ ਲਿਓ, ਘਰ ਕੱਢ ਕੇ ਤਰਬੂਜ ਦਾ ਜੂਸ, ਉਹਦੇ ਵਿੱਚ 2 ਚਮਚੇ ਵਿੱਚੋਂ ਸ਼ੱਕਰ ਮਿਲਾ ਲੈਣੀ ਹੈਗੀ। ਜੇ ਨਿੰਬੂ ਨਿਚੋੜਨਾ ਮੰਗਦੇ ਆ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਤੁਸੀਂ ਆਪਣੇ ਤੁਲਸੀ ਦੇ ਘਰ ਦੇ ਸਾਰੇ ਤੁਲਸੀ ਲੱਗੀ ਵੀ ਹੈਗੀ, 5-6 ਪੱਤੇ ਉਹਨੇ ਉਹ ਖਾ ਕੇ ਉੱਪਰ 'ਤੇ ਪਾਣੀ ਪੀ ਲਿਆ, ਸਵੇਰ ਨੂੰ 5-4 ਪੱਤੇ ਸ਼ਾਮ ਨੂੰ ਖਾ ਲਏ, ਇਹਦੇ ਨਾਲ ਥੋੜ੍ਹਾ ਹਟ ਜੂਗਾ ਇਹ। ਫਿਰ ਪਖੜਾ ਵੀ ਠੀਕ ਹੋਊਗਾ ਇਹਦੇ ਵਿੱਚੋਂ। 1 ਚਮਚਾ ਤੁਸੀਂ ਪਖੜੇ ਦਾ
1 ਚਮਚਾ ਧਨੀਏ ਦਾ। ਇਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਉਬਾਲ ਲਓ ਚਾਹ ਮੰਗਣਾ, ਉਹ ਪਾਣੀ ਪੁੱਲ ਕੇ ਤੁਸੀਂ ਆਪਣੇ ਪੀ ਲਓ। ਇਹ ਵੀ ਠੀਕ ਰਹਿੰਦਾ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀ ਕੁੜੀ ਨੂੰ ਨੀਂਦ ਨਹੀਂ ਆਉਂਦੀ ਹੈਗੀ, ਉਹਦੇ ਵਿੱਚੋਂ ਤਾਂ ਤੁਸੀਂ ਆਪਣੇ ਖਸਖਸ ਲੈਣੀ ਹੈਗੀ 50 ਗ੍ਰਾਮ, ਬਦਾਮ 100 ਗ੍ਰਾਮ, ਕੱਦੂ ਦੇ ਬੀਜ 100 ਗ੍ਰਾਮ, ਛੁਆਰੇ ਉਹਦੇ ਗਿੜਕਾਂ ਜਿਹੀਆਂ ਕੱਢ ਲਿਓ ਉਹ 100 ਗ੍ਰਾਮ, ਅਤੇ ਆਪਣੇ ਥੋੜ੍ਹੀ ਵਿੱਚੋਂ ਚਮਚਾ ਤੁਸੀਂ ਆਪਣੇ ਭਾਵੇਂ ਸਿਨਮਨ ਵੀ ਪਾ ਸਕਦੇ ਹੈਗੇ। ਇਹ ਤੁਸੀਂ ਆਪਣੇ ਇਹ ਲੈ ਕੇ ਇੱਕ ਜਾਂ 2 ਚਮਚੇ ਜਿੰਨਾ ਥੋੜ੍ਹਾ ਜੀਅ ਕਰਦਾ। ਇਹਦੀ ਕੋਈ ਦਵਾਈ ਤਾਂ ਹੈ ਨਹੀਂ ਇਹ। 2 ਚਮਚੇ ਵੀ ਤੁਸੀਂ ਆਪਣੇ ਸ਼ਾਮ ਨੂੰ ਦੁੱਧ ਦੇ ਨਾਲ 6-7 ਵਜੇ 8 ਵਜੇ ਦੁੱਧ ਨਾਲ ਤੁਸੀਂ ਆਪਣੇ ਲੈ ਲਓ। ਇਹ ਆਪਣੇ ਠੀਕ ਰਹੂਗਾ ਤੁਹਾਨੂੰ। ਇਹ ਮੇਰੀ ਵਾਈਫ ਨੂੰ ਹੋ ਗਿਆ ਸੀਗਾ 2 ਸਾਲ ਹੋ ਗਏ, ਉਹ ਸਿੱਕਰੀ ਰਹਿੰਦੀ, ਨੀਂਦ ਨਹੀਂ ਸੀ ਉਹਨੂੰ ਆਉਂਦੀ। ਇਹੀ ਨੁਕਸਾਨ ਦਿੱਤਾ ਸੀਗਾ ਡਾਕਟਰ ਨੇ। ਤਾਂ ਨੀਂਦ ਦੀ ਗੋਲੀਆਂ ਲਗਾਤੀਆਂ ਸੀਗੀਆਂ, ਉਹਨੂੰ 4 ਘੰਟੇ ਹੀ ਨੀਂਦ ਆਉਂਦੀ ਹੁੰਦੀ ਸੀ। ਮੈਂ ਤਾਂ ਇਹ ਦੇਸੀ ਵਰਤ ਕੇ ਦੇਖ ਲੈ। ਉਹਦੇ ਨਾਲ ਆਪਣੇ 2 ਵੀਕਾਂ ਬਾਅਦ ਆਪਣੇ 2 ਵੀਕਾਂ ਲਗਾਤਾਰ ਇਹਨੇ ਖਾਧੀ, ਫਿਰ ਨੀਂਦ ਗੋਲੀਆਂ ਛੱਡਦੀਆਂ ਡਾਕਟਰ ਦੀਆਂ। ਇਹਦੇ ਨਾਲ ਨੀਂਦ ਆਈ। ਫਿਰ ਮਹੀਨਾ 1.5 ਮਹੀਨਾ 2 ਮਹੀਨੇ ਮੈਂ ਕਿਹਾ ਇਹਨੇ ਖਾਈ ਆ, ਮੁੜ ਕੇ ਫਿਰ ਲੋੜ ਵੀ ਨਹੀਂ ਪਈ ਇਹਨੂੰ ਖਾਣੇ ਦੀ। ਫਿਰ ਨੀਂਦ ਆਪਣੇ ਆਪੇ ਗਿੱਝ ਗਈ ਜਿਸ ਤਰ੍ਹਾਂ ਉਹਦੀ। ਜਾਂ ਫਿਰ ਨਹੀਂ ਤਾਂ ਤੁਸੀਂ ਬ੍ਰਹਮੀ ਪਾਊਡਰ ਅਤੇ ਅਸ਼ਵਗੰਧਾ ਇਹ ਵੀ ਤੁਸੀਂ ਮਿਕਸ ਕਰਕੇ ਲੈ ਸਕਦੇ ਹੈ, ਬਰਾਬਰ ਲੈ ਲਓ। ਇਹ ਤੁਸੀਂ ਆਪਣੇ 1 ਚਮਚਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਸ਼ਾਮ ਨੂੰ ਤੁਸੀਂ ਆਪਣੇ ਚਾਹੇ ਤਾਂ ਪੁਦੀਨੇ ਦੀ ਚਾਹ ਬਣਾ ਕੇ ਪੀ ਸਕਦੇ ਹੈਗੇ, ਜਾਂ ਫਿਰ ਨਹੀਂ ਤਾਂ ਸੌਂਫ ਦੀ ਚਾਹ ਬਣਾ ਕੇ 1 ਚਮਚਾ ਸ਼ਹਿਦ ਪਾ ਕੇ ਅਤੇ ਅੱਧਾ ਵਿੱਚ ਨਿੰਬੂ ਨਿਚੋੜ ਲਓ। ਇਹ ਪੀ ਲਿਆ ਕਰੋ ਚਾਹ ਜੀ ਬਣਾ ਕੇ ਸ਼ਾਮ ਨੂੰ। ਇਹਦੇ ਨਾਲ ਵੀ ਆਪਣੇ ਠੀਕ ਹੋ ਜੂਗੀ ਇਹ। ਅੱਛਾ ਜੀ, ਫਿਰ ਜੇ ਤੁਹਾਨੂੰ ਇੱਥੇ ਸੱਤੂ ਮਿਲਦੇ, ਸੱਤੂ ਜਿਹੜੇ ਹੁੰਦੇ ਕਰਦੇ, ਜੇ ਇੱਥੇ ਮਿਲਦੇ ਤੁਹਾਨੂੰ ਅਨਾਰ ਦੇ ਜੂਸ ਵਾਂ ਘੋਲ ਕੇ, ਉਹ ਸੱਤੂ ਜੇ ਤੁਸੀਂ ਉਹ ਖਾ ਲਓ। ਇਹਦੇ ਨਾਲ ਵੀ ਨੀਂਦ ਚੰਗੀ ਆ ਜਾਂਦੀ ਜੀ ਕਹਿੰਦੇ। ਇਹਦੇ ਵਿੱਚੋਂ ਜੇ ਕੋਈ ਕੈਲਸ਼ੀਅਮ ਦੀ ਜਾਂ ਮੈਗਨੀਸ਼ੀਅਮ ਦੀ ਜਾਂ ਵਿਟਾਮਿਨ B6 ਦੀ ਕਮੀ ਹੁੰਦੀ ਹੈਗੀ, ਉਹ ਵੀ ਪੂਰੀ ਹੋ ਜਾਂਦੀ ਇਹਦੇ ਨਾਲ। ਨਹੀਂ ਤਾਂ ਤੁਸੀਂ ਕੁਛ ਹੋਰ ਨਹੀਂ ਕਰਨਾ ਤਾਂ ਗਾਜਰਾਂ ਦਾ ਜੂਸ ਜਿੰਨਾ ਕੁ ਤੁਸੀਂ ਪੀਣਾ ਹੈਗਾ, ਉਹਦੇ ਵਿੱਚੋਂ ਤੁਸੀਂ ਅੱਧਾ ਚਮਚਾ ਨਟਮੈਗ, ਜਾਇਫਲ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ, ਉਹ ਮਿਕਸ ਕਰਕੇ ਤੁਸੀਂ ਆਪਣੇ ਪੀ ਲਓ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜੇ ਨਹੀਂ ਪਾਣੀ ਨਾਲ ਮਿਲਾ ਕੇ ਪੀਣਾ ਤਾਂ ਤੁਸੀਂ ਨਹੀਂ ਐਂ ਕਰੋ, ਅੱਧਾ ਚਮਚਾ ਨਟਮੈਗ ਦਾ ਲੈ ਲੈਣਾ ਹੈਗਾ ਅਤੇ 1 ਚਮਚਾ ਸ਼ਹਿਦ, ਇਹ ਤੁਸੀਂ ਆਪਣੇ ਮਿਕਸ ਕਰਕੇ ਇਹ ਖਾ ਲਓ। ਇਹ ਵੀ ਚੰਗਾ ਰਹਿੰਦਾ ਇਹਦੇ ਵਿੱਚੋਂ। ਨਹੀਂ ਤਾਂ ਤੁਸੀਂ ਤਰਬੂਜ ਦੇ ਬੀਜ ਅਤੇ ਖਸਖਸ ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਫਿਰ ਸਿਓ ਦਾ ਮੁਰੱਬਾ ਤੁਸੀਂ ਲੈ ਸਕਦੇ ਹੈਗੇ। ਸਿਓ ਦਾ ਮੁਰੱਬਾ 1 ਖਾ ਕੇ ਭਰੋਨੇ ਦੁੱਧ ਪੀ ਲਿਆ। ਸ਼ਾਮ ਨੂੰ ਤੁਸੀਂ ਪੁਦੀਨੇ ਦੀ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ, ਉਹ ਵੀ ਠੀਕ ਰਹਿੰਦੀ ਹੈਗੀ ਇਹਦੇ ਵਿੱਚੋਂ। ਅੱਛਾ, ਜਿਹੜਾ ਕਹਿੰਦੇ ਸੀਗੇ ਆਪਣੇ ਪਿਸ਼ਾਬ ਬਾਰ ਆਉਂਦਾ ਹੈਗਾ, ਜ਼ਿਆਦਾ ਕੰਟਰੋਲ ਨਹੀਂ ਹੁੰਦਾ। ਪਹਿਲਾਂ ਅੰਗੂਰ ਜ਼ਿਆਦਾ ਖਾਣੇ ਚਾਹੀਦੇ ਜੀ ਨਾ, 100 ਗ੍ਰਾਮ ਅੰਗੂਰ ਰੋਜ਼ ਹੀ ਖਾ ਲਿਆ ਕਰੇ ਇਹਦੇ ਨਾਲ। ਫਿਰ ਨਹੀਂ ਤਾਂ ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ। ਛੋਲੇ ਜਿਹੜੇ ਭੁੰਨੇ ਵੇ ਹੈਗੇ ਉਹ ਗੁੜ ਮਿਲਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਨਹੀਂ ਤਾਂ ਕਾਲੇ ਤਿਲ ਦੇ ਜਵੈਣ ਇਹ ਬਰਾਬਰ ਲੈ ਕੇ ਚਮਚਾ 1.5 ਚਮਚਾ ਇਹਦਾ ਖਾ ਸਕਦੇ ਹੈਗੇ ਤੁਸੀਂ। ਇਹ ਕਰਕੇ ਦੇਖ ਲਓ ਤੁਸੀਂ। ਫਿਰ ਇਹਦੇ ਵਿੱਚੋਂ ਲੈ ਸਕਦੇ ਹੈਗੇ ਤੁਸੀਂ 1 ਗਲਾਸ ਤੁਸੀਂ ਲੈਣਾ ਹੈਗਾ ਦੁੱਧ ਦਾ, 1 ਗਲਾਸ ਲੈਣਾ ਹੈਗਾ ਪਾਣੀ ਦਾ, ਅਤੇ 1 ਜਾਂ 1.5 ਚਮਚਾ ਵਿੱਚੋਂ ਪਾਉਣਾ ਤੁਸੀਂ ਅਜਨਾ ਪਾਊਡਰ। ਇਹ ਤੁਸੀਂ ਐਨ ਚੰਗੀ ਤਰ੍ਹਾਂ ਉਬਾਲੀ ਜਾਣਾ ਇਹਨੂੰ। ਜਦ 1 ਗਲਾਸ ਰਹਿ ਜਾਵੇ ਇਹ ਤੁਸੀਂ ਆਪਣੇ ਪੀ ਲਓ, ਇਹ ਵੀ ਠੀਕ ਰਹਿੰਦਾ। ਫਿਰ ਮੇਥੀ ਆਪਣੀ ਹਰੀ ਹੁੰਦੀ, ਉਹਦੀ ਸਬਜ਼ੀ ਤੁਸੀਂ ਜ਼ਿਆਦਾ ਲਾ ਜਿਓ ਖਾਣ, ਇਹ ਠੀਕ ਰਹੂਗਾ। ਨਹੀਂ ਤਾਂ 5-6 ਚਮਚੇ ਔਲਿਆਂ ਦਾ ਜੂਸ ਵਿੱਚੋਂ 1 ਜਾਂ 2 ਚਮਚੇ ਸ਼ਹਿਦ ਮਿਲਾ ਕੇ ਇਹ ਖਾ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ। ਫਿਰ ਜੇ ਨਹੀਂ ਤਾਂ ਤੁਸੀਂ ਇਹ ਵੀ ਬੈਕਫੀਡੀ ਦੀ ਆਈ ਸੀਗੀ ਚੰਦਰ ਪ੍ਰਭਾ ਬੱਟੀ ਹੈਗੀ ਜੀ, ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਤੁਸੀਂ ਆਪਣੇ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਲੈ ਲਿਆ ਕਰੋ, ਇਹ ਠੀਕ ਰਹੂਗੀ ਤੁਹਾਨੂੰ। ਫਿਰ ਇਹਦੇ ਵਿੱਚੋਂ ਤੁਸੀਂ ਅਦਰਕ ਦੀ ਗੱਠੀ 1 ਲੈਣੀ ਹੈਗੀ ਛੋਟੀ ਜਿਹੀ, ਅਤੇ ਵਿੱਚੋਂ 4-5 ਕਾਲੀਆਂ ਮਿਰਚਾਂ, 3-4 ਮਨੱਕਿਆਂ ਦੇ ਦਾਣੇ, 4-5 ਆਪਣੇ ਪਿਸਤਾ ਜਿਹੜਾ ਹੁੰਦਾ ਉਹ, ਅਤੇ 1 ਚੁਟਕੀ ਕਾਲਾ ਲੂਣ। ਇਹਦੀ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਖਾ ਲਿਆ ਕਰੋ ਰੋਜ਼, ਇਹ ਵੀ ਪਿਸ਼ਾਬ ਵਾਸਤੇ ਠੀਕ ਰਹੂਗੀ ਤੁਹਾਨੂੰ। ਨਹੀਂ ਤਾਂ 1 ਮਿਲਦੀ ਹੈ ਜਵੱਤਰੀ, ਜਿਸ ਤਰ੍ਹਾਂ ਜਾਇਫਲ ਜਵੱਤਰੀ ਉੱਥੇ ਮਸਾਲਿਆਂ ਵਾਂ ਹੀ ਪਈ ਹੁੰਦੀ ਹੈ ਜੀ, ਇਹ ਜਵੱਤਰੀ ਉੱਤੇ ਲਿਖਿਆ ਹੋਊਗਾ, ਉਹ ਅੱਧਾ ਚਮਚਾ ਤੁਸੀਂ ਦੁੱਧ ਨਾਲ ਲੈਣਾ ਹੈਗਾ, ਇਹ ਵੀ ਆਪਣੇ ਪਿਸ਼ਾਬ ਨੂੰ ਕੰਟਰੋਲ ਕਰ ਦਿੰਦੀ ਜੀ। ਅੱਗੇ ਪੁੱਛਦੇ ਸੀਗੇ ਜਿਹੜੇ ਦਰਦ ਜੀ ਹੋਈ ਵੀ ਹੈਗੀ, ਦਰਦ ਵਾਸਤੇ ਸਾਹਮਣੇ ਤੁਸੀਂ ਜੇ ਥੋੜ੍ਹੀ ਹੈਗੀ ਆਪਣੇ ਤਾਂ ਨਹੀਂ ਤਾਂ ਤੁਸੀਂ ਨਿੰਬੂ ਦਾ ਰਸ ਥੋੜ੍ਹਾ ਜਿਹਾ ਲੈ ਕੇ ਅਤੇ ਤੁਲਸੀ ਦਾ ਰਸ, ਜਾਂ ਜੇ ਥਾਏਗਾ ਤੁਲਸੀ ਹੈਗੀ ਤਾਂ 3-4 5-4 ਪੱਤੇ ਲੈ ਕੇ
ਉਹਦੇ ਵਿੱਚੋਂ ਨਿੰਬੂ ਦਾ ਰਸ ਜੋੜ ਕੇ ਉਹਦੀ ਚਟਨੀ ਬਣਾ ਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਕੇ ਦੇਖ ਲਓ। ਇਹ ਟਰਾਈ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਜਿਹੜੀ ਹਰੜਾਂ ਹੁੰਦੀਆਂ ਉਹ ਹਰੜਾਂ ਲੱਗ ਜਾਓ ਖਾਣ ਤੁਸੀਂ, ਚਾਹੇ ਹਰੜਾਂ ਦਾ ਪਾਊਡਰ ਵੀ ਮਿਲ ਜਾਂਦਾ, ਅੱਧਾ ਚਮਚਾ ਜਾਂ 1 ਚਮਚਾ ਲੈ ਲਓ, ਉਹ ਤਾਂ ਕੋਈ ਵਿਗਾੜ ਨਹੀਂ। ਉਹ ਤਾਂ ਹਰੜਾਂ ਸਾਹਮਣੇ ਕਬਜ਼ ਵਾਸਤੇ ਵੀ ਚੰਗੀਆਂ ਰਹਿੰਦੀਆਂ ਹੈਗੀਆਂ। ਉਹ ਤੁਸੀਂ ਆਪਣੇ ਲੈ ਲਓ। ਇਹ ਖੂਨ ਸਾਫ਼ ਕਰ ਦਿੰਦੀਆਂ, ਜਿਹਦੇ ਨਾਲ ਦਰਦ ਜਿਹੜੀ ਹਟ ਜਾਂਦੀ ਆ, ਖੁਰਕ ਹੁੰਦੀ ਹੈ। ਨਹੀਂ ਤਾਂ ਤ੍ਰਿਫਲਾ ਪਾਊਡਰ ਤੁਸੀਂ ਆਪਣੇ ਲੈਣ ਲਾ ਜਾਓ। ਤ੍ਰਿਫਲਾ ਪਾਊਡਰ ਤੁਸੀਂ ਆਪਣੇ 1.5 ਚਮਚਾ 1 ਚਮਚਾ ਵਿੱਚੋਂ ਸ਼ਹਿਦ ਪਾ ਕੇ 2 ਮਹੀਨੇ ਲਗਾਤਾਰ ਖਾਓ। ਇਹਦੇ ਨਾਲ ਤੁਹਾਡੀ ਆਪਣੇ ਸਕਿਨ ਦੀ ਜਿਹੜੀ ਪ੍ਰੋਬਲਮ ਹੈਗਾ ਜੀ ਉਹ ਹਟ ਜਾਂਦੀ ਹੈ। ਇਹਦੇ ਨਾਲ ਗਲੇ ਸਾਰੇ ਲੰਗਸ ਵਾਸਤੇ ਵਧੀਆ ਜੀ। ਜੇ ਖੰਘ ਖੁੰਘ ਹੁੰਦੀ ਹੈ, ਬਲਗਮ ਜੰਮੀ ਵੀ ਹੁੰਦੀ ਹੈ, ਉਹ ਵੀ ਦੂਰ ਕਰ ਦੂਗਾ। ਸਾਰੀ ਆਪਣੇ ਸਕਿਨ ਨੂੰ ਵੀ ਉਹਨੇ ਠੀਕ ਕਰ ਦੂਗਾ ਇਹਦੇ ਨਾਲ ਜੀ। ਜਾਂ ਫਿਰ ਤੁਸੀਂ ਉਹਨੇ ਤਾਰੇ ਮੀਰੇ ਦਾ ਤੇਲ ਤਾਰਪੀਨ ਦਾ ਤੇਲ ਲੈਣਾ ਜੀ। ਤਾਰਪੀਨ ਦਾ ਤੇਲ ਲੈਣਾ ਹੈਗਾ 24 ਗ੍ਰਾਮ ਅਤੇ ਵਿੱਚੋਂ 12 ਗ੍ਰਾਮ ਤੁਸੀਂ ਉਹਨੇ ਪਾਉਣਾ ਹੈਗਾ ਮੁਸ਼ਕਪੂਰ। ਇਹਨੂੰ ਪੀਸ ਕੇ ਪਾ ਲਿਓ ਥੋੜ੍ਹਾ ਜਿਹਾ ਕੁੱਟ ਕੇ। ਜਦੋਂ ਘੁੱਲ ਗਿਆ, ਪੇਸਟ ਜਿਹਾ ਬਣ ਗਿਆ, ਘਿਓ ਟਿੱਪ ਦੇ ਨਾਲ ਇਹ ਤੁਸੀਂ ਆਪਣੇ ਦਰਦ ਦੇ ਉੱਤੇ ਲਗਾ ਦਿਓ। ਇਹ ਵੀ ਉਹਨੇ ਠੀਕ ਕਰ ਦੂਗੀ ਜੀ ਉਹਨੇ ਦਰਦ। ਜੇ ਤੁਹਾਡੇ ਇੱਥੇ ਆਲੇ ਦੁਆਲੇ ਕੋਈ ਬੱਕਰੀਆਂ ਹੈਗੀਆਂ ਤਾਂ ਬੱਕਰੀ ਦੀ ਮਿੰਗਣਾ ਲੈ ਕੇ ਥੋੜ੍ਹੀਆਂ ਜਿਹੀਆਂ ਉਹਨੂੰ ਦਹੀਂ ਦੇ ਵਿੱਚੋਂ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਇਹ ਵੀ ਠੀਕ ਰਹਿੰਦਾ ਜੀ ਇਹਦੇ ਵਿੱਚ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਰਾਲ, ਇਹ ਚਾਹੇ ਦਰਦ ਹੋਵੇ, ਚੰਬਲ ਹੋਵੇ, ਐਗਜ਼ੀਮਾ ਹੋਵੇ, ਰਾਲ ਲੈਣੀ ਹੈਗੀ 10 ਗ੍ਰਾਮ, ਗੰਧਕ 10 ਗ੍ਰਾਮ, ਸੁਹਾਗਾ 10 ਗ੍ਰਾਮ। ਇਹਨਾਂ ਨੂੰ ਲੈ ਕੇ ਇਹਦੇ ਵਿੱਚੋਂ ਨਿੰਬੂ ਨਿਚੋੜ ਕੇ ਮੱਲਮ ਜੀ ਮੰਗਰਾ ਪੇਸਟ ਬਣਾ ਲੈਣੀ ਹੈ ਜਿਸ ਤਰ੍ਹਾਂ ਆਪਾਂ ਮੱਲਮ ਬਣਾਉਂਦੇ। ਇਹ ਤੁਸੀਂ ਆਪਣੇ ਲਗਾਓ, ਇਹ ਵੀ ਠੀਕ ਕਰ ਦੂਗੀ। ਅੱਛਾ, ਨਹੀਂ ਤਾਂ ਜਿਹੜਾ ਕੱਚਾ ਪਪੀਤਾ, ਜੇ ਪਪੀਤਿਆਂ ਦਾ ਦਰਦ ਹੈਗੇ ਨੇੜੇ ਜਾਂ ਤੋੜਦੇ ਆਪਾਂ ਕੱਚਾ ਪਪੀਤਾ, ਉਹਦਾ ਦੁੱਧ ਜਾਂ ਨਿਕਲਦਾ, ਉਹ ਲਗਾ ਲਓ। ਉਹ ਵੀ ਆਪਣੇ ਦਰਦ ਦੁੱਧ ਨੂੰ ਠੀਕ ਕਰ ਦਿੰਦਾ ਜੀ ਜੀ ਜੀ। ਹਾਂਜੀ। ਨਹੀਂ ਤਾਂ ਤੁਸੀਂ ਆਪਣੇ ਚਰੈਤਾ ਅਤੇ ਕੁਟਕੀ 2 ਚੀਜ਼ਾਂ ਹੈਗੀਆਂ ਜੀ। ਚਰੈਤਾ, ਦੂਸਰੀ ਦਵਾਈ ਦਾ ਨਾਮ ਹੈਗਾ ਕੁਟਕੀ। ਇਹਨਾਂ ਦਾ ਤੁਸੀਂ ਆਪਣੇ 1 ਚਮਚਾ ਤੁਸੀਂ ਪਾਣੀ ਨਾਲ ਭਿਓ ਦੇਣਾ ਹੈਗਾ ਅਤੇ ਸਵੇਰ ਨੂੰ ਉੱਠ ਕੇ ਆਪਣੇ ਪੀ ਲੈਣਾ ਹੈ। ਇਹ ਵੀ ਠੀਕ ਹੈ। ਇਹਦਾ ਦਰਦ ਵਾਲਿਆਂ ਨੂੰ ਕਾਲੇ ਛੋਲੇ ਖਾਣੇ ਚਾਹੀਦੇ ਜੀ। ਜਿਹਨਾਂ ਨੂੰ ਦਰਦ ਸਕਿਨ ਦੀ ਪ੍ਰੋਬਲਮ ਹੈ, ਕਾਲੇ ਗੁਲੇ ਛੋਲੇ ਖਾ ਲਓ। ਇਹ ਨਹੀਂ ਤਾਂ ਨਸ਼ਾਦਰ ਜਿਹੜਾ ਹੁੰਦਾ, ਨਸ਼ਾਦਰ ਉਹਨੂੰ ਪੀ ਕੇ ਨਿੰਬੂ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਠੀਕ। ਨਹੀਂ ਕੁਝ ਕਰਨਾ ਤਾਂ ਓਲੀਵ ਆਇਲ ਦੇ ਵਿੱਚ ਲਸਣ 1 ਚਮਚਾ ਤੁਸੀਂ ਓਲੀਵ ਆਇਲ ਦਾ ਲੈ ਲਓ, ਜਾਂ 2 ਚਮਚੇ ਲੈ ਲਓ ਓਲੀਵ ਆਇਲ ਦਾ, 1 ਚਮਚਾ ਲਸਣ ਦਾ ਰਸ, ਇਹ ਮਿਕਸ ਕਰਕੇ ਇਹ ਲਗਾ ਕੇ ਦੇਖ ਲਓ। ਹੋ ਗਿਆ ਜੀ ਟਾਈਮ? ਹਾਂਜੀ, ਆਪਣਾ ਟਾਈਮ ਹੋ ਗਿਆ। ਚਲੋ ਠੀਕ ਹੈ ਜੀ। ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ। ਥੈਂਕ ਯੂ ਜੀ, ਬਹੁਤ ਧੰਨਵਾਦ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇਹ ਸਨ ਜਗਵੀਰ ਸਿੰਘ ਜੀ। ਇਸੇ ਦੇ ਨਾਲ ਦੱਸ ਰਹੀ ਹੈ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਜਿਹੜੇ ਸਾਡੇ ਬਜ਼ੁਰਗ ਚੀਜ਼ਾਂ ਯੂਜ਼ ਕਰਦੇ ਸੀ ਉਹਨਾਂ ਦੀ ਗੱਲਬਾਤ ਕੀਤੀ ਆ। ਨਾਲ ਦੀ ਨਾਲ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਲਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾਂ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੋ ਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਿਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਅਲਗਰੋਵ, ਮਸ਼ਿਆਣਾ ਪਰਿਵਾਰ ਜੂਨੀਅਰ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਝੱਲੀ ਤੇ ਪਰਿਵਾਰ ਐਸਕਲੋਨ, ਬਹਾਦਰ ਸਿੰਘ ਜੀ ਜਿਨ੍ਹਾਂ ਤੋਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ 5592890013। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਹੁਣ ਬਲਵਿੰਦਰ ਕੌਰ ਵੱਲੋਂ ਵੀ